अस्सलाम वालेकुम लो जी यारो बेलियो मित्रों सज्जनों ते सहेलियों तुसी दे रहे हो एसएमएद पंजाबी। लो जी डीजे वाले बाबू का बयान निकल के आया सामने होए। हालांकि लोग उड़ीक रहे थे कि डीजे वाला बाबू आप आए, लेकिन डीजे वाला आप नहीं आया। उन्हें अपना बयान जरा ना परदे के पिछों इधरों उधरों कढ़ के इंज कढ़ दिता जिवें हवा नहीं निकलती इधरों उधरों, उदा ही उन्हें बयान कढ़िया अपना। और वो कह रहा कि भी कोई माइदा लाल नहीं जम्मिया इहो जिहा ਜਿਹੜਾ ਕਿ ਪਾਕਿਸਤਾਨੀ ਰਿਆਸਤ ਮੇਰਾ ਮਤਲਬ ਆਪਣੇ ਆਪ ਨੂੰ ਰਿਆਸਤ ਕਹਿੰਦੇ ਨੇ। ਤੁਹਾਡੀ ਗੱਲ ਨਹੀਂ ਹੋ ਰਹੀ ਇੱਥੇ ਕੀੜੇ ਮਕੌੜਿਓ, ਤੁਸੀਂ ਹਸ਼ਰਾਤੁਲ ਲਫ਼ਜ਼ ਕੀੜੇ ਮਕੌੜੇ। ਤੁਹਾਡੀ ਉਹ ਆਪਣੀ ਗੱਲ ਕਰ ਰਿਹਾ, ਆਪਣੇ ਆਪ ਨੂੰ ਰਿਆਸਤ ਕਹਿੰਦਾ ਡੀਜੇ ਬਾਬੂ। ਔਰ ਇਹ ਕਹਿੰਦਾ ਕਿ ਜਨਾਬ ਕੋਈ ਮਾਈ ਦਾ ਲਾਲ ਇਹੋ ਜਿਹਾ ਨਹੀਂ ਜੰਮਿਆ ਜਿਹੜਾ ਕਿ ਰਿਆਸਤ ਪਾਕਿਸਤਾਨ ਨੂੰ ਡਰਾ ਜਾਂ ਧਮਕਾ ਸਕਿਓ। ਬੱਲੇ ਆਓ वो डर गए, सारे डर गए, थर थर कंब गए, पूरा पाकिस्तान थर थर कंब गया। बाबा जी कहते यार पाकिस्तान क्यों कंब गया? वो कंबना चाहिए दुश्मनों नूं, ये अपने लोग क्यों थर थर। मैं कहा बाबा जी इन्हों का बस अपने ते चलता ना, जो इदा की स्टेटमेंट दिता ये अपने खिलाफ दिंदा। हाँ जी, इस करके पाकिस्तानी डर गया कि हुण पता नहीं की गोल खिलाण गया। कश्मीर दे विच ट्रक दे ट्रक उत्थे पहुँचाए इन्होंने जनाब, उत्थे लंबियां लाइनां लगियां, ਉੱਥੇ ਟਰੱਕਾਂ ਦੀ ਲਾਈਨ ਲਾਈ ਹੋਈ ਆ ਤੇ ਅੱਗੇ ਕਸ਼ਮੀਰੀ ਜਿਹੜੇ ਵਿਚਾਰੇ ਨਿਹੱਤੇ ਉਹ ਆਪਣਾ ਹੱਕ ਮੰਗ ਰਹੇ ਆ। ਹੱਕ ਨਹੀਂ ਦੇਣਾ, ਗੱਲਬਾਤ ਨਹੀਂ ਕਰਨੀ, ਟਰੱਕ ਚੜਾ ਦੇਣੇ ਫੌਜੀ। ਸ਼ਾਇਦ ਇਸ਼ਾਰਾ ਉੱਧਰ ਹੀ ਕਰ ਰਿਹਾ ਕਿ ਡਰਾ। ਭਾਈ ਉਹਨਾਂ ਨੇ ਕਿਦਾਂ ਡਰਾਇਆ ਤੈਨੂੰ? ਤੁਹਾਨੂੰ ਡਰਾ ਕੌਣ ਸਕਦਾ? ਤੁਸੀਂ ਆਪ ਡਰਾਉਣ ਵਾਲੇ ਹੋ। ਤੁਹਾਡੀਆਂ ਸ਼ਕਲਾਂ ਅੱਲਾ ਮਾਫ ਕਰੇ ਇੰਨੀਆਂ ਖੌਫਨਾਕ ਨੇ, ਯਕੀਨ ਕਰੋ ਸਾਂਵਲੀ ਜਾਦੂਗਰ ਯਾਦ ਆ ਜਾਂਦਾ ਮੈਨੂੰ ਦੇਖ। ਬਾਬਾ ਜੀ ਕਹਿੰਦੇ ਉਹ ਜਿੰਨਾ ਜੁਨਾ ਵਾਲਾ। ਮੈਂ ਕਿਹਾ ਹਾਂ ਜੀ, ਇਹਦੇ ਵਾਲਦ ਸਾਹਿਬ ਵੀ ਜਿੰਨਾ ਜੁਨਾ ਦਾ ਕੰਮ ਕਰਦੇ ਸੀ, ਜਿੰਨਾ ਤੋਂ ਬਿਜਲੀ ਪੈਦਾ ਕਰਦੇ ਸੀ। ਹਾਏ ਹਾਏ ਯਾਰ ਕਿੱਦਾਂ ਦੇ ਲੋਕ ਇੱਥੇ ਪਾਕਿਸਤਾਨ ਦੇ ਵਿੱਚ ਆਸ ਮਹਿਕਮੇ 'ਚ ਭਰਤੀ ਹੁੰਦੇ ਰਹੇ, ਅੱਲਾ ਦੀ ਕਸਮ। ਔਰ ਜਿੰਨੇ ਅੱਜ ਵੀ ਭਰਤੀ ਆ, ਅਜੀਬ ਛੱਕਣ ਟੱਕਣ ਕਿਸਮ ਦੇ ਲੋਕ ਜਿਨ੍ਹਾਂ ਨੂੰ ਅਸੀਂ ਸਮਝਦੇ ਸੀ ਯਾਰ ਬੜੇ ਦਿਮਾਗ ਨੇ, ਉਹ ਬਹੁਤ ਵੱਡੇ ਵੱਡੇ ਦਿਮਾਗ ਨੇ ਉਸਤਾਦ। ਪੂਰੀ ਦੁਨੀਆ ਮੁਤਰਫ ਆ, ਹਾਲਾਂਕਿ ਪੂਰੀ ਦੁਨੀਆ ਹੱਸਦੀ ਹੁੰਦੀ ਸੀ ਕਿ ਯਾਰ ਆ ਕੀ ਰੱਖਿਆ ਆਪਣਾ ਜਿੰਨਾ ਤੋਂ ਬਿਜਲੀ ਕੱਢਣ ਵਾਲੇ ਆ। ਉਹੀ ਆ ਮੇਰਾ ਜੋ ਅੱਬਾ ਕਰਦਾ ਰਿਹਾ ਉਹਦਾ, ਇਹ ਵੀ ਉਹੀ ਕਰ ਰਿਹਾ। ਬਾਬਾ ਜੀ ਕਹਿੰਦੇ ਇਹ ਇਨਸਾਨਾਂ ਤੋਂ ਜਿੰਨ ਕੱਢ ਰਿਹਾ। ਹਾਂ, ਜਿਹੜੇ ਇਹਨਾਂ ਦੇ ਖਿਲਾਫ ਆ ਉਹ ਕੱਢ ਰਿਹਾ ਜਿੰਨ। ਹਾਂ, ਤੇ ਉਹ ਜਨਾਬ ਪਰਦੇ ਦੇ ਪਿੱਛੇ ਉਹਨੇ ਬਿਆਨ ਦਿੱਤਾ। ਤੇ ਬਾਬਾ ਜੀ ਕਹਿੰਦੇ ਨੋਰਮਲੀ ਆਪ ਆ ਕੇ ਦਿੰਦਾ ਹੁੰਦਾ, ਲੇਕਿਨ ਕਦੀ ਕਦੀ ਹੁੰਦਾ ਇੱਦਾਂ ਕਿ ਉਹ ਪਰਦੇ 'ਚੋਂ ਜਿਹੜਾ ਨਾ ਝਾਕ ਕੇ ਬਾਹਰ ਦੇਖਦਾ ਇੱਧਰ ਉੱਧਰ। ਜੇ ਕੋਈ ਨਾ ਹੋਵੇ ਤੇ ਫਿਰ ਬਿਆਨ ਇੱਦਾਂ ਦਾ ਛੱਡ ਦਿੰਦਾ ਬਾਹਰ। ਮੈਂ ਕਿਹਾ ਬਾਬਾ ਜੀ ਜੇ ਇੱਥੇ ਕੋਈ ਹੋਵੇ ਪਰਦੇ ਦੇ ਬਾਹਰ? ਬਾਬਾ ਜੀ ਕਹਿੰਦੇ ਫਿਰ ਸਿਰਫ ਪਰਦਾ ਚੁੱਕ ਕੇ ਕਹਿ ਦਿੰਦਾ ਕਿ ਝਾ। ਹਾਂ ਮੈਨੂੰ ਠੁਕਰਾ ਇੱਦਾਂ ਦਾ ਕੋਈ ਸਿਸਟਮ ਕਹਿ ਦਿੰਦਾ ਤੇ ਉਹ ਵਾਪਸ ਅੰਦਰ ਚਲਾ ਜਾਂਦਾ ਹੱਸ ਕੇ। ਮੇਕ ਸ਼ੋਰ ਕਰਦਾ ਕਿ ਵੀ ਆ ਝਾ ਵਾਲਾ ਕੰਮ ਨਾ ਹੋਵੇ, ਆ ਉੱਥੇ ਕੋਈ ਨਾ ਹੋਵੇ, ਤਾਂ ਕਿ ਕੋਈ ਦੇਖ ਕੇ ਕੋਈ ਲਾਹਨਤ ਮਲਾਮਤ ਨਾ ਕਰ ਸਕੇ ਇਹਨੂੰ ਕਿ ਯਾਰ ਕੀ ਮੇਰਾ ਮਤਲਬ ਕਿੱਦਾਂ ਦੀ ਸਟੇਟਮੈਂਟ ਦੇ ਰਿਹਾ। ਔਰ ਬਾਬਾ ਜੀ ਫਰਮਾਉਂਦੇ ਨੇ ਕਿ ਇਸ ਦੌਰ ਦਾ ਸੁਲਤਾਨ ਰਾਈ ਆ ਡੀਜੇ ਬਾਬੂ, ਇਸ ਦੌਰ ਦਾ ਸੁਲਤਾਨ ਰਾਈ ਆ। वो बड़का सुन रहे देखो उस्ताद डायलॉग मारेगा ऐसे ऐसे, तुम हमारा पानी बंद करोगे हम तुम्हारा सांस बंद कर देंगे। डायलॉग मार के निकल गया और पानी अज भी बंद है। और मैंने पानी का खिलाड़ा पहले तेरिया बड़का बाद च मारी आके, लेकिन नहीं पता नहीं की यार इन्होंने दिमाग अल्लाह की किस्में आ इन्होंने समझिया कि ये मेरा मतलब है कि इंडिया ते अपना कब्जा होया इन्हों का। पाकिस्तान इंडिया ही समझी खलोते। हालांकि अल्लाह माफ़ करे यार कि अपनी फौजी जरनैल जड़े अपने मुल्क के दुआले होए, अपने मुल्क का उन्होंने सत्यानाश करके रख दिता और हजे भी बाज नहीं आ रहे, धमकियां ला रहे। अंदाजा करो यार, मेरा मतलब तेरा काम है इदां दा बई जाके कोई दुश्मन जवाब दो हैं। वो इंडिया ने जिन्होंने जंग लगी सी उन्होंने को जाके अपना पानी खिलाओ। मोदी बैठा डैम बना रहा उत्थे, ठंड कोई ठंड नहीं उन्होंने, ये आराम नाल बैठे ने कि जनाब असी बस असी सुल्तान राही बन के बस इदां दे डायलॉग ही मार सकते हैं, होर कोई किसी माई के लाल में जरूरत नहीं है। भाई माई दे लाल इत्थे सारे तुहाडे खिलाफ होए हैं, पूरी कौम अरजा सराई कर रही है।
ਮਤਲਬ ਬਾਹਰ ਆ ਕੇ ਆਰਾਮ ਨਾਲ ਬੰਦਿਆਂ ਵਾਂਗੂ ਆ ਕੇ, ਮੇਰਾ ਮਤਲਬ ਹੈ ਕਿ ਪ੍ਰੈਸ ਕਾਨਫਰੰਸ ਕਰਕੇ ਫਿਰ ਚਲੋ ਇੱਦਾਂ ਦੀ ਕੋਈ ਧਮਕੀ ਲਾਉਂਦਾ, ਚਾਰ ਗੱਲਾਂ ਹੋਰ ਕਰਦਾ, ਚਲੋ ਸਾਡੇ ਕੋਲ ਵੀ ਕੋਈ ਮਵਾਦ ਆਉਂਦਾ, ਕੋਈ ਛਿੱਤਰ ਪਲੇਟ ਦਾ ਸਮਾਨ ਆਉਂਦਾ ਸਾਡੇ ਕੋਲ। ਹਾਂ, ਬਾਬਾ ਜੀ ਕਹਿੰਦੇ ਤੁਸੀਂ ਤਾਂ ਚਾਹੁੰਦੇ ਹੀ ਇਹੀ ਕਿ ਉਹ ਆਏ, ਤਾਂ ਹੀ ਨਹੀਂ ਆਉਂਦਾ। ਬਾਬਾ ਕਹਿੰਦੇ ਤਾਂ ਹੀ ਮੈਂ ਕਿਹਾ ਨਾ, ਪਰਦੇ ਵਿੱਚ ਝਾਕ ਕੇ ਦੇਖਦਾ, ਜੇ ਕੋਈ ਹੋਵੇ ਤੇ ਝਾਕ ਆ ਕੇ ਤੇ ਦੌੜ ਜਾਂਦਾ, ਕਿਉਂਕਿ ਉਹਨੂੰ ਪਤਾ ਕਿ ਵੀ ਆਹ ਫੀਲਡਿੰਗ ਲਾ ਕੇ ਬੈਠੇ ਅੱਗੇ, ਆ ਜਿਹੜੇ ਫੀਲਡਿੰਗ ਲਾ ਕੇ ਬੈਠੇ ਇਹਨਾਂ ਨੇ ਨਹੀਂ ਛੱਡਣਾ, ਇਹਨਾਂ ਨੇ ਮੇਰਾ ਮਤਲਬ ਛਿੱਤਰ ਪਰੇਡ ਦਨ ਦਨਾਂ ਦਾ ਦਨ ਸ਼ੁਰੂ ਕਰ ਦੇਣਾ ਕੰਮ। ਤੇ ਮੈਂ ਕਿਹਾ ਬਾਬਾ ਜੀ ਹੋਰ ਕਰਨਾ ਵੀ ਕੀ ਹੈ, ਮੇਰਾ ਮਤਲਬ ਇਹਨੇ ਆ ਕੇ ਝੂਠ ਹੀ ਬੋਲਣੇ ਹੁੰਦੇ ਆ, ਜਾਂ ਤੇ ਕੋਈ ਬੰਦਾ ਆ ਕੇ ਕੋਈ ਚੱਜ ਦੀ ਗੱਲ ਕਰੇ, ਬੰਦਾ ਸੁਣ ਵੀ ਲੈਂਦਾ, ਚਲੋ ਯਾਰ ਗੱਲ ਕੋਈ ਬੰਦੇ ਠੀਕ ਕਰ ਰਿਹਾ। ਉਹ ਜੋ ਸ਼ੁਰੂ ਹੁੰਦਾ ਝੂਠੋ ਝੂਠ 47, ਸੁਬਾਹ ਝੂਠ, ਸ਼ਾਮ ਝੂਠ, ਦੁਪਹਿਰ ਝੂਠ, ਝੂਠੋ ਝੂਠ, ਤੇ ਫਿਰ ਇੱਦਾਂ ਦੀਆਂ ਧਮਕੀਆਂ ਲਾ ਦਿੰਦਾ। ਆ ਪਤਾ ਨਹੀਂ ਕਿਹਨੂੰ ਲਾ ਰਿਹਾ ਧਮਕੀਆਂ, ਕਸ਼ਮੀਰੀਆਂ ਨੂੰ ਲਾ ਰਿਹਾ ਹੋਣਾ ਉੱਥੇ, ਕਿਉਂਕਿ ਕਸ਼ਮੀਰੀ ਉੱਥੇ ਖੜੇ ਆ ਜੇ, ਉਹ ਗਿਵ ਅਪ ਨਹੀਂ ਕਰ ਰਹੇ। ਉੱਥੇ ਇਹਨਾਂ ਨੇ ਹਰ ਕਿਸਮ ਦਾ ਜ਼ੁਲਮ ਫਸਤਾਈਅਤ ਕਰਕੇ ਦੇਖ ਰਿਹਾ, ਉਹ ਨਹੀਂ ਜਾ ਰਹੇ, ਤੇ ਇਹ ਜਨਾਬ ਆ ਕੇ ਉੱਥੇ ਡਟਿਆ ਖੜਾ ਵਾ। ਅਜੀਬੋ ਗਰੀਬ ਸਿਸਟਮ ਆ ਬਾਈ, ਖੁਦਾ ਦਾ ਖੌਫ ਕਰੋ, ਕੋਈ ਜਾਨ ਛੱਡੋ ਪਾਕਿਸਤਾਨੀਆਂ ਦੀ। ਜਾ ਕੇ ਕੋਈ ਤੁਸੀਂ ਵੀ ਕੋਈ ਜਾ ਕੇ, ਮੇਰਾ ਮਤਲਬ ਯਾਰ ਕੋਈ ਜਿੰਨਾ ਚੋਂ ਬਿਜਲੀ ਕੱਢ ਦਿਓ। ਬਾਬਾ ਜੀ ਕਹਿੰਦੇ ਚਲੋ ਬਿਜਲੀ ਨਾ ਵੀ ਕੱਢੇ, ਕੋਈ ਹੋਰ ਸ਼ੈ ਕੱਢ ਦੇਵੇ। ਮੈਂ ਕਿਹਾ ਹੋਰ ਨੇ ਕੀ ਦਵਾਈਆਂ ਕੱਢਣੀਆਂ, ਜਿੰਨਾ ਚ ਕੀ ਕੱਢਣਾ। ਬਾਬਾ ਜੀ ਕਹਿੰਦੇ ਉਹ ਮੈਂ ਉੱਥੇ ਹੋ ਸਕਦਾ ਇਹ ਆ ਵੀ ਜਿੰਨ ਹੋਵੇ। ਮੈਂ ਕਿਹਾ ਨਹੀਂ, ਇਨਸਾਨ ਹੈ ਡੀਜੇ ਵਾਲਾ ਬਾਬਾ। ਬਾਬਾ ਜੀ ਕਹਿੰਦੇ ਮੈਨੂੰ ਨਹੀਂ ਲੱਗਦਾ, ਇਨਸਾਨ ਨਾਲ ਹੀ ਕੋਈ ਚੀਜ਼ ਨਹੀਂ ਹੈ ਇਹਦੇ ਵਿੱਚ। ਹਾਂ, ਇਹ ਕੋਈ ਸ਼ੈਤਾਨ ਟਾਈਪ ਲੱਗਦਾ ਮੈਨੂੰ, ਕੋਈ ਬੰਦਾ ਪਤਾ ਨਹੀਂ ਕੀ ਹੈ ਯਾਰ, ਅਜੀਬੋ ਗਰੀਬ ਕਿਸਮ ਦੀ ਆ। ਚਲੋ ਛੱਡੋ ਯਾਰ, ਹੁਣ ਕੀ ਆ ਵੀ ਹੈ। ਐਨੀਵੇ ਇੱਦਾਂ ਦੀਆਂ ਚੀਜ਼ਾਂ ਚੱਲਦੀਆਂ ਰਹਿੰਦੀਆਂ, ਸੁਲਤਾਨ ਰਾਜ ਦੀਆਂ ਬੜਕਾਂ ਆ ਕੇ ਮਾਰਦਾ ਰਹਿੰਦਾ ਵਾ। ਕੋਈ ਨਹੀਂ ਦੁਕਾਨ ਧਰਦਾ, ਜਾਂ ਇੱਦਾਂ ਦੀ ਕੋਈ ਗੱਲ ਕਰਨੀ ਕਰੋ ਤੇ ਕਮੈਂਟ ਸੈਕਸ਼ਨ ਵੀ ਖੋਲ੍ਹੋ। ਟਵੀਟ ਵੀ ਕਰਨਗੇ ਤੇ ਕਮੈਂਟ ਸੈਕਸ਼ਨ ਬੰਦ ਕਰ ਦੇਣਗੇ। ਜੋ ਗਾਲਾਂ ਪੈਂਦੀਆਂ ਉਹਦੇ 'ਚ, ਬਹੁਤ ਭੈੜੀਆਂ ਗਾਲਾਂ ਨਾ ਦਿਆ ਕਰੋ ਯਾਰ ਤੁਸੀਂ, ਅੱਲਾ ਮਾਫ ਕਰੇ, ਬਹੁਤ ਗੰਦੀਆਂ ਗਾਲਾਂ ਦਿੰਦੇ ਨੇ ਲੋਕੀ, ਤੇ ਤਾਂ ਹੀ ਡਰ ਜਾਂਦੇ ਨੇ। ਖੈਰ ਐਨੀਵੇ, ਇਹਦੇ ਬਾਅਦ ਜਨਾਬ ਖਬਰ ਆ ਕਿ ਉਹ ਸ਼ਰਾਬ ਦਾ ਡਰਾਮ, ਹੋਏ ਹੋਏ, ਉਹ ਜਿਹੜਾ ਸ਼ਰਾਬ ਦਾ ਡਰਾਮਾ, ਉਹ ਆਪਣਾ ਅਸ਼ਰਫੀ ਜਿਹੜਾ ਵਾ, ਉਹ ਅਸ਼ਰਫੀ ਜਿਹੜਾ ਉਹ ਜਨਾਬ ਬੈਠਾ ਕਿਤੇ, ਔਰ ਕਿਸੇ ਆਪਣਾ ਪਤਾ ਨਹੀਂ ਕੀ ਮਜਲਿਸ ਸ਼ੂਰਾ 'ਚ ਬੈਠਾ ਸੀਗਾ, ਪਤਾ ਨਹੀਂ ਕਿਹੜੀ ਉੱਥੇ ਕੀ ਹੋ ਰਿਹਾ। ਖੈਰ ਉੱਥੇ ਬੈਠਾ ਜਨਾਬ, ਕੋਈ ਆਪਣਾ ਸ਼ੁਹਦਾ ਦੀ ਕਾਨਫਰੰਸ ਇੱਦਾਂ ਦਾ ਕੋਈ ਚੀਜ਼ ਸੀ, ਅੱਗੇ ਉਹਦੇ ਆ ਜਮੇ ਗਫੀਰ ਬੈਠਾ। ਉੱਥੇ ਉਹਨੇ ਜੋ ਬਕਵਾਸ ਕੀਤੀ, ਮੇਰਾ ਮਤਲਬ ਹੈ ਕਿ ਜੋ ਉਹਨੇ ਬਿਆਨ ਕੀਤਾ, ਬਾਬਾ ਜੀ ਕਹਿੰਦੇ ਨਹੀਂ ਇਹ ਸ਼ਰਾਬ ਦਾ ਡਰਾਮਾ, ਇਹ ਬਕਵਾਸ ਹੀ ਕਰ ਸਕਦਾ ਮੇਰੀ, ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦਾ। ਬਕਵਾਸ ਹੀ ਕੀਤੀ ਹੋਣੀ। ਕੀ ਕੀਤੀ ਇਹਨੇ? ਮੈਂ ਬਾਬਾ ਜੀ ਉਹਨੇ ਜ਼ਮੀਨ ਆਸਮਾਨ ਦੇ ਕਲਾਬੇ ਮਿਲਾਇਆ, ਜਿਸ ਕੰਮ ਵਾਸਤੇ ਉਹਨੂੰ ਰੱਖਿਆ ਵਾ ਉਹ ਕੰਮ ਉਹ ਕੀਤਾ ਉਹਨੇ, ਕਿ ਉਹਨੇ ਜਨਾਬ ਫੀਲਡ ਮਾਰਸ਼ਲ ਨੂੰ ਚੁੱਕ ਕੇ ਉਹਨੇ ਛੱਤ ਨਾਲ ਲਾਤਾ। ਬਾਬਾ ਕਹਿੰਦੇ ਉਹ ਛੱਤ ਨਾਲ ਹੀ ਲਾ ਛੱਡਿਆ ਯਾਰ, ਕਿਤੇ ਹੋਰ ਲਾ ਛੱਡ। ਮੈਂ ਕਿਹਾ ਹੋਰ ਫਿਰ ਪਕੌੜੇ ਲੱਗ ਸਕਦਾ ਫੀਲਡ ਮਾਰਸ਼ਲ, ਨਹੀਂ ਤੇ ਇੱਦਾਂ ਮੇਰਾ ਮਤਲਬ ਕਿਸੇ ਹੋਰ ਦੇ ਹੱਥ ਹੁੰਦਾ ਕੋਈ ਗੇਮ ਤੇ ਉਹ ਪਕੌੜੇ ਲਾ ਦੇਣਾ। ਲੇਕਿਨ ਉਹ ਇਹਨਾਂ ਦੇ ਹੱਥ 'ਚ ਗੇਮ ਆਪਣੇ ਲੱਲੂ ਮਸੱਲੂ ਸਾਰੇ ਰੱਖੇ ਆ, ਤੇ ਉਹ ਹੁਣ ਜਨਾਬ ਛੱਤ ਨਾਲ ਕੀ ਕਹਿ ਰਿਹਾ ਸੁਣੋ ਜ਼ਰਾ। ये फील्ड मार्शल हाफिज सैयद आसिफ मुनीर ना होते, ये अमन दुनिया में ना होता, तीसरी जंग लग जाती। मैंने कहा वाह हाफिज साहब, और हाफिजो पार्टियां तो उनकी मौजा हो गई है, दुनिया हाफिज हाफिज कर रही है, दुनिया हाफिज हाफिज ही कर रही है। सैयद भी है, हाफिज भी है, नमाजी भी है, तहज्जुद गुजार भी है। बड़ों को तकलीफ होती है इस बात से। ਉਹ ਬੱਲੇ ਤੇਰੇ ਪੀੜੀਆਂ ਸ਼ਰਾਬਾਂ ਤੇ ਕਰਨੇ ਪਿਆ। ਬਾਬਾ ਜੀ ਕਹਿੰਦੇ ਇਹ ਨਹੀਂ, ਇਹਦੇ ਬਾਰੇ ਦੂਜੀ ਗੱਲ ਮਸ਼ਹੂਰ। ਮੈਂ ਕਿਹਾ ਬਾਬਾ ਜੀ ਕਿਹੜੀ? ਬਾਬਾ ਜੀ ਕਹਿੰਦੇ ਉਹ ਲਿਖ ਬੁਝਾਣੀ ਢੋਲਕੀ ਤੇ ਖਾਣੇ ਖੀਰੇ, ਉਹ ਰੁਪਈਏ ਦੇ ਚਾਰ। ਮੈਂ ਕਿਹਾ ਇਹਦੇ ਬਾਰੇ ਸੀ ਕੀ ਗੱਲ? ਬਾਬਾ ਜੀ ਕਹਿੰਦੇ ਹਾਂ ਐਸੇ ਬਗੈਰਤ ਬੇਸ਼ਰਮ ਲਾਂਤੀ ਕਿਰਦਾਰ ਸ਼ਰਾਬ ਦਾ ਡਰਾਮਾ ਇਹਦੇ ਬਾਰੇ ਸੀ। ਹੁਣ ਉੱਥੇ ਬੈਠਾ ਅੰਦਾਜ਼ਾ ਕਰੋ ਕੀ ਕਹਿ ਰਿਹਾ ਕਿ ਜੀ ਉਹ ਫੀਲਡ ਮਾਰਸ਼ਲ ਹਾਫਿਜ਼ ਸੈਯਦ ਆਸਿਫ ਮੁਨੀਰ ਅਗਰ ਨਾ ਹੁੰਦੇ ਤੇ ਇੱਥੇ ਜੰਗੇ ਅਜ਼ੀਮ 3 ਲੱਗ ਜਾਣੀ ਸੀ। ਉਹ ਤੀਜੀ ਜੰਗੇ ਅਜ਼ੀਮ ਲਵਾ ਬੈਠਾ ਯਾਰ, ਅੰਦਾਜ਼ਾ ਕਰੋ ਯਾਰ ਖੁਦਾ ਦੀ। ਉਹ ਯਾਰ ਕਿੱਦਾਂ ਦੇ, ਮੇਰਾ ਮਤਲਬ ਹੈ ਕਿ ਫੀਲਡ ਮਾਰਸ਼ਲ ਨੂੰ ਵੀ ਚਾਹੀਦਾ ਯਾਰ ਇਹਨੂੰ ਸ਼ਟਅਪ ਕਰ ਦੇ, ਇਹ ਤੁਹਾਡੀ ਬਿਸ਼ਤੀ ਕਰਵਾ ਰਿਹਾ ਫੀਲਡ ਮਾਰਸ਼ਲ ਸਾਹਿਬ। ਬਾਬਾ ਜੀ ਕਹਿੰਦੇ ਉਹ ਉਹਨਾਂ ਦੀ ਅੱਗੇ ਬੜੀ ਇੱਜ਼ਤ ਆ। ਮੈਂ ਕਿਹਾ ਨਹੀਂ ਚਲੋ ਯਾਰ, ਮੇਰਾ ਮਤਲਬ ਇੱਕ ਰੱਖ ਰਖਾਅ ਹੁੰਦਾ ਨਾ ਥੋੜ੍ਹਾ ਜਿਹਾ ਯਾਰ, ਉਹ ਵੀ ਮਿੱਟੀ 'ਚ ਮਿਲਾ ਰਿਹਾ ਯਾਰ, ਬੰਦਾ ਕੀ ਕਰ ਰਿਹਾ ਯਾਰ।
ਮਤਲਬ ਯਾਰ ਤੀਜੀ ਜੰਗੇ ਅਜ਼ੀਮ ਰੁਕਵਾਤੀ ਉਹਨਾਂ ਨੇ ਜਨਾਬ, ਹੋ ਜਾਣੀ ਸੀ। ਉਹ ਉੱਥੇ ਅਮਨ ਕਰਵਾਤਾ। ਉਹ ਕਹਿੰਦੇ ਜੀ ਉਹ ਆਪਣਾ ਹਾਫਜ਼ ਖੁਸ਼ੀ ਮਨਾਓ, ਹਾਫਜ਼ ਹੋਈ ਪਈ ਨਹੀਂ। ਤੁਹਾਡੀਆਂ ਤੇ ਉਂਝ ਹੀ ਮੌਜਾਂ ਹੋ ਗਈਆਂ, ਦੁਨੀਆ ਹਾਫਜ਼ ਅੱਛਾ ਹੁਣ ਆਹ ਬਗੈਰਤ ਬੇਸ਼ਰਮ ਬੈਠਾ ਉੱਤੇ ਜੋ ਬਕਵਾਸ ਕਰ ਰਿਹਾ। ਬਾਬਾ ਜੀ ਕਹਿੰਦੇ ਨੇ ਕਿ ਮੈਨੂੰ ਕਿਤੇ ਚਾਂਸ ਮਿਲਦਾ, ਬਾਬਾ ਜੀ ਕਹਿੰਦੇ ਮੈਂ ਜਾਂਦੇ ਇਹਨੂੰ ਲਾਫੇ ਮਾਰਨੇ ਸੀ 2-3। ਮੈਂ ਕਿਹਾ ਯਾਰ ਲਾਫੇ ਨਾ ਵੀ ਮਾਰੋ, ਵੈਸੇ ਹੀ ਕੋਈ ਗੱਲ ਹੋ ਜਾਂਦੀ। ਬਾਬਾ ਜੀ ਕਹਿੰਦੇ ਨਹੀਂ ਇਹ ਡਿਜ਼ਰਵ ਕਰ ਲਾਫੇ ਲਾ ਕੇ ਇਹਨੂੰ ਜਿਹੜਾ ਨਾ ਉਹਨੂੰ ਮੈਂ ਕਹਿਣਾ ਸੀਗਾ ਕਿ ਉਹ ਬਗੈਰਤਾ ਬੇਸ਼ਰਮਾ, ਉਹ ਜਿਹੜਾ ਅਮਨ ਤੂੰ ਕਾਇਮ ਕਰਵਾਈ ਬੈਠਾ ਨਾ, ਉਹ ਜਿਹੜੇ ਫੀਲਡ ਮਾਰਸ਼ਲ ਦੇ ਥਰੂ ਉਹ ਮਰੇ, ਉਹ ਫਿਰ ਜੰਗ ਲੱਗ ਗਈ ਉੱਥੇ। ਬਗੈਰਤਾ ਬੇਸ਼ਰਮਾ, ਟਰੰਪ ਨੇ ਫਿਰ ਹਮਲਾ ਕਰ। ਹਾਂ ਉਹ ਕੋਈ ਖਿਆਲ ਕਰ, ਕੋਈ ਦੇਖ, ਸਿੱਧਾ ਹੀ ਝੂਠ 44 ਤੀਜੀ ਜੰਗੇ ਅਜ਼ੀਮ ਰੁਕਵਾਈ ਬੈਠਾ ਫੀਲਡ ਮਾਰਸ਼ਲ ਦੇ ਨਾਂ ਤੇ। ਉੱਥੇ ਟਰੰਪ ਨੇ ਫਿਰ ਜੰਗ ਸ਼ੁਰੂ ਕਰ ਦਿੱਤੀ ਆ। ਭਾਈ ਜਾ ਹੁਣ ਉੱਥੇ ਕੀ ਗੱਲ ਕਰ, ਆ ਕੇ ਪੁਰਾਣੀਆਂ ਸਟੋਰੀਆਂ ਲੈ ਕੇ ਆ ਗਿਆ ਉੱਥੇ ਜਨਾਬ ਕਿ ਆਹ ਦੇਖੋ ਜਨਾਬ ਆਪਣਾ ਹਾਫਜ਼ ਹੋਈ ਪਈ ਆ। ਬਾਬਾ ਜੀ ਕਹਿੰਦੇ ਕਿੱਥੇ ਆ ਹਾਫਜ਼? ਵੈਸੇ ਗੱਲ ਇਹਦੀ ਠੀਕ ਹੈ, ਵੈਸੇ ਹਾਫਜ਼ ਤਾਂ ਹੋਈ ਪਈ ਹੈ ਬਾਬਾ ਜੀ, ਹਰ ਬੰਦਾ ਹਾਫਜ਼ ਹੀ ਕਰ ਰਿਹਾ। ਮੈਂ ਕਿਹਾ ਬਾਬਾ ਜੀ ਹਾਫਜ਼ ਹੀ ਕਰ ਰਿਹਾ ਕਿ ਅੱਗੇ ਕੁਛ ਹੋਰ ਵੀ ਕਰ ਰਿਹਾ? ਬਾਬਾ ਜੀ ਕਹਿੰਦੇ ਅੱਗੇ ਵੀ ਬਹੁਤ ਕੁਛ ਕਰ ਰਿਹਾ, ਲੇਕਿਨ ਮੈਂ ਦੱਸ ਨਹੀਂ ਸਕਦਾ, ਸਮਝ ਜਾਓ। ਹਾਫਜ਼ ਨੂੰ ਜਿਹੜਾ ਨਾ ਉਹ ਸਾਟ ਲਾ ਰਿਹਾ। ਲੇਕਿਨ ਆਹ ਹੁਣ ਬਗੈਰਤੀ ਬੇਸ਼ਰਮੀ ਉੱਥੇ ਬਹਿ ਕੇ ਇਹਨੂੰ ਟਾਸਕ ਦਿੱਤਾ ਗਿਆ ਕਿ ਜਾ ਕੇ ਹੁਣ ਰਾਹ ਹਮਵਾਰ ਕਰੋ, ਲੋਕਾਂ ਦੇ ਦਿਲ 'ਚ ਫੀਲਡ ਮਾਰਸ਼ਲ ਦੀ ਮੁਹੱਬਤ ਪੈਦਾ ਕਰੋ। ਮਤਲਬ ਲੋਕਾਂ ਦੇ ਦਿਲ 'ਚ ਮੁਹੱਬਤ ਪੈਦਾ ਕਰੋ। ਲੋਕ ਪਾਗਲ ਨੇ, ਲੋਕਾਂ ਦਾ ਦਿਮਾਗ ਖਰਾਬ ਆ, ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ ਉਹਨਾਂ ਨਾਲ ਜੋ ਜ਼ੁਲਮ, ਜੋ ਜਬਰ, ਜੋ ਸਿਤਮ ਹੋ ਰਿਹਾ ਉਹਨਾਂ ਨਾਲ। ਪੂਰੇ ਮੁਲਕ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਇਹਨਾਂ ਨੇ ਡਫਰਾਂ ਨੇ। ਔਰ ਆ ਕੇ ਆਹ ਫੀਲਡ ਮਾਰਸ਼ਲ ਦੀ ਤਾਰੀਫ ਕਰੀ ਰਿਹਾ ਕਿ ਜੋ ਜੀ ਆਹ ਫੀਲਡ ਮਾਰਸ਼ਲ ਨੇ ਤੀਜੀ ਜੰਗੇ ਅਜ਼ੀਮ ਰੁਕਵਾ ਦਿੱਤੀ ਆ, ਨੋਬਲ ਪੀਸ ਪ੍ਰਾਈਜ਼ ਵੀ ਇਹਨੂੰ ਹੀ ਦੇ ਦਿਓ ਲਿਆ ਕੇ। ਹੁਣ ਜੰਗ ਉੱਥੇ ਫਿਰ ਦੁਬਾਰਾ ਸ਼ੁਰੂ ਹੋਈ ਹੈ। ਬਾਬਾ ਜੀ ਕਹਿੰਦੇ ਕਿ ਯਾਰ ਇਹਦੇ ਨਾ ਮੈਨੂੰ ਲੱਗਦਾ ਕਿ ਇਹਦਾ ਕੋਈ ਸਿਸਟਮ ਆ। ਮੈਂ ਬਾਬਾ ਜੀ ਕੀ ਸਿਸਟਮ? ਬਾਬਾ ਜੀ ਕਹਿੰਦੇ ਇੱਕ ਤਾਂ ਹੈ ਡਰਮ ਸ਼ਰਾਬ ਦਾ। ਮੈਂ ਕਿਹਾ ਹਾਂਜੀ। ਮੈਂ ਕਿਹਾ ਬਾਬਾ ਜੀ ਦੇਸੀ ਹੈ ਕਿ ਵਿਲਾਇਤੀ? ਬਾਬਾ ਜੀ ਕਹਿੰਦੇ ਕੁੱਪੀ ਮਾਰ ਪੀਂਦਾ। ਹਾਂ ਇਹ ਕੁੱਤੇ ਮਾਰ, ਜਿਹੜੀ ਕੁੱਪੀ ਮਾਰ ਉਹ ਪੀਂਦਾ ਓਏ, ਇਹਨੂੰ ਰਾਸ ਹੀ ਨਹੀਂ ਆਉਂਦੀ ਵਿਲਾਇਤੀ। ਮੈਂ ਕਿਹਾ ਨਹੀਂ, ਉਹ ਪਤਾ ਲੱਗਿਆ ਸੀ ਕਿਤੇ ਸਫਾਰਤਖਾਨੇ 'ਚ ਪੀ ਕੇ ਨਿਕਲ ਰਿਹਾ ਸੀ ਤੇ ਫੜਿਆ ਗਿਆ ਸੀ ਉੱਥੇ। ਹਾਂ ਤੇ ਲੇਕਿਨ ਆਪਣਾ ਹੋ ਸਕਦਾ ਕਿ ਕਦੀ ਕਿਤੇ ਦੇਸੀ ਕੁੱਪੀ ਵੀ ਲਾ ਲੈਂਦਾ ਹੈ। ਬਾਬਾ ਜੀ ਕਹਿੰਦੇ ਆਹ ਜਿੱਦਾਂ ਦੀਆਂ ਗੱਲਾਂ ਹੁਣ ਕਰ ਰਿਹਾ, ਇੱਥੇ ਤਾਂ ਦੇਸੀ ਕੁੱਪੀ ਪੀ ਕੇ ਆਇਆ ਹੋਣਾ। ਬਾਬਾ ਜੀ ਕਹਿੰਦੇ ਇਹਦਾ ਸਿਸਟਮ ਹੋਰ। ਬਾਬਾ ਜੀ ਕਹਿੰਦੇ ਇਹਦਾ ਪੂਰਾ ਜਿਹੜਾ ਨਾ ਉਹ ਆਪਣਾ ਇਹਦਾ ਸੋਫਟਵੇਅਰ ਆ ਇੱਕ, ਇਹਦੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਨਾ ਉਹਦਾ ਜੁੱਸਾ ਜਿਹੜਾ। ਬਾਬਾ ਜੀ ਕਹਿੰਦੇ ਇਹਦੇ 'ਚ ਉਹਨਾਂ ਨੇ ਇੱਕ ਸੋਫਟਵੇਅਰ ਕੰਪਨੀ ਨੇ ਫਿੱਟ ਕੀਤਾ ਹੋਇਆ। ਉਹ ਫਿਰ ਬਾਬਾ ਜੀ ਕਹਿੰਦੇ ਉਹ ਹੱਥ ਪਾ ਕੇ ਉਹ ਸੋਫਟਵੇਅਰ ਥੋੜ੍ਹਾ ਜਿਹਾ ਉਹਨੂੰ ਤੇਜ਼ ਕਰਦੇ ਆ, ਫਿਰ ਆ ਕੇ ਇੱਦਾਂ ਦੀਆਂ ਗੱਲਾਂ ਕਰਦੇ ਆ। ਮੈਂ ਕਿਹਾ ਬਾਬਾ ਜੀ ਸੋਫਟਵੇਅਰ ਕਿੱਥੇ ਪਾਇਆ ਹੋਇਆ? ਬਾਬਾ ਜੀ ਕਹਿੰਦੇ ਉਹ ਛੱਡ, ਤੂੰ ਕਿੱਥੇ ਪਾਇਆ? ਤੂੰ ਇਹ ਪੁੱਛ ਕਿ ਸੋਫਟਵੇਅਰ ਕਿੰਨਾ ਕੁ ਵੱਡਾ? ਮੈਂ ਕਿਹਾ ਹਾਂਜੀ ਇਹ ਦੱਸ ਦਿਓ ਕਿੰਨਾ। ਬਾਬਾ ਜੀ ਕਹਿੰਦੇ ਯਾਰ ਜਿੰਨਾ ਜਨਰੇਟਰ ਨਹੀਂ ਹੁੰਦਾ ਤਕਰੀਬਨ ਉਹਨਾਂ ਕੀ ਠੀਕ ਠਾਕ ਹੈ ਵੀ। ਮੈਂ ਬਾਬਾ ਜੀ ਇਹਦੇ ਢਿੱਡ 'ਚ ਆ? ਬਾਬਾ ਜੀ ਕਹਿੰਦੇ ਹਾਂ ਉੱਥੇ ਫਿੱਟ ਆ ਸਕਦਾ। ਮੈਂ ਕਿਹਾ ਬਾਬਾ ਜੀ ਪਾਇਆ ਕਿਵੇਂ? ਜਨਰੇਟਰ ਹਾਂ ਬਗੈਰ ਬੇਸ਼ਰਮ ਦੇ ਢਿੱਡ 'ਚ। ਬਾਬਾ ਜੀ ਕਹਿੰਦੇ ਉਹ ਯਾਰ ਬਸ ਉਹ ਫਿਰ ਰਾਹ ਤਾਂ ਇੱਕੋ ਹੀ ਹੁੰਦਾ। ਹਾਂ ਉਹ ਬਾਬਾ ਜੀ ਕਹਿੰਦੇ ਉਹਨਾਂ ਨੇ ਪਾ ਕੇ ਉੱਥੇ ਤੇ ਫਿਰ ਚਾਰਜ ਕਰਦੇ ਆ। ਜੇ ਚਾਰਜ ਹੁੰਦਾ ਤੇ ਆ ਕੇ ਇੱਦਾਂ ਦੀ ਬਕਵਾਸ ਕਰਦਾ ਗਲੀਜ਼ ਆਦਮੀ, ਬਗੈਰ ਤਾਂ ਕੰਜਰਾ ਬੇਸ਼ਰਮਾ ਗਲੀਜ਼ਾ। ਗੱਲ ਉਹ ਠੀਕ ਹੈ ਬਾਬਾ ਜੀ ਦੀ ਕਿ ਹੈ ਕੰਮ ਇਹਦੇ ਉਹੀ ਹੈ ਕਿ ਆਪਣਾ ਉਹ ਵਜਵਾਨੀ ਢੋਲਕੀ ਤੇ ਖਾਣੇ ਖੀਰੇ ਤੇ ਆ ਕੇ ਸਾਨੂੰ ਇੱਦਾਂ ਦੀਆਂ ਗੱਲਾਂ ਸੁਣਾਉਣੀਆਂ। ਬੇੜੇ ਘਰ ਕੋਈ ਯਜ਼ੀਦ ਵਕਤ ਦੇ ਕਸੀਦੇ ਪੜ੍ਹਨੇ ਜਿਹਨੇ ਜ਼ੁਲਮ ਜਬਰ ਕੀਤਾ ਹੋਇਆ ਪੂਰਾ ਮੁਲਕ ਦੇ ਕਸੀਦੇ ਪੜ੍ਹ ਲਿਆ ਕੇ। ਤੇ ਜਾਂਦੇ ਹੈ ਤੁਹਾਨੂੰ ਮੈਂ ਇੱਕ ਅੱਛੀ ਖਬਰ ਵੀ ਸੁਣਾ ਦਿਆ। ਹੁਣ ਤੁਸੀਂ ਕਹੋਗੇ ਯਾਰ ਅੱਛੀ ਖਬਰ ਹੁਣ ਕਿੱਥੋਂ ਆ ਗਈ ਆ? ਇੰਨੀਆਂ ਮੇਰਾ ਮਤਲਬ ਅਜੀਬੋ ਗਰੀਬ ਖਬਰਾਂ ਸੁਣਾ ਕੇ ਹੁਣ ਅੱਛੀ ਖਬਰ ਵੀ ਅੱਛੀ ਖਬਰ ਵੀ ਆਈ ਆ। ਉਹ ਨਹੀਂ ਤੁਹਾਨੂੰ ਯਾਦ ਆ ਉਹ ਬਜ਼ੁਰਗ ਔਰਤ ਜਿਹੜੀ, ਮੇਰਾ ਮਤਲਬ ਹੈ ਕਿ ਉਹ ਇੱਕ ਖਾਤੂਨ ਜਿਹੜੀ ਆ ਬੱਕਰੇ ਵਾਲੀ ਜਿਹੜੀ ਕਹਿੰਦੀ ਸੀ ਬੱਕਰਾ ਲੜਕੀਆਂ ਬੱਕਰਾ ਖਾਤੀ ਕੈਸੀ ਲੱਗੇਗੀ ਯਾ ਬਜ਼ੁਰਗ ਖਾਤੂਨ। ਯਾਰ ਉਹ ਬੜੀ ਅੱਛੀ ਨਿਕਲੀ ਯਾਰ ਉੱਥੇ। ਹਾਂ ਅਸੀਂ ਐਵੇਂ ਮਜ਼ਾਕ ਉਡਾਉਂਦੇ ਨੇ ਨਹੀਂ ਦੇਖੋ। ਉਹ ਹੁਣ ਉਹਦਾ ਕੋਈ ਪਤਾ ਲੱਗਿਆ, ਮੇਰਾ ਮਤਲਬ ਹੈ ਉਹ ਆ ਕੇ ਕੋਈ ਇਮਰਾਨ ਖਾਨ ਬਾਰੇ ਉਹਨੇ ਗੱਲ ਕੀਤੀ ਆ ਤੇ ਮੈਂ ਕਹਿੰਦਾ ਵਾ ਕਿ ਬੱਲੇ ਬੱਲੇ। ਮੈਂ ਕਹਿੰਦਾ ਅਗਲੇ ਪਿਛਲੇ ਸਾਰੇ ਸ਼ਿਕਵੇ ਨੇ ਦੂਰ ਕਰ ਦਿੱਤੇ ਸਾਡੇ। ਕੀ ਗੱਲ ਕਰ ਰਹੀ ਆ ਜ਼ਰਾ ਸੁਣੋ। इमरान खान मकबूला, पीटीआई में कौन मकबूल है? मैं नहीं मानती कि खान साहब इंतशार क्या इन लोगों को दर्शन देते।
कोई भी इंसान, उन्होंने देखे पाकिस्तान को वर्ल्ड कप जितवाया, उस बंदे की एक लेगेसी है, शौकत खानम बनाया। मैं नहीं मानती कि इमरान खान ये सब चाहते होंगे। वो मुल्क के ओ भाई वाह वाह वाह, मैं कहना वा कि शाबाश अभी दिल जित ले ने बकरे वाली आंटी ने। मैं मेरा मतलब है कि आ जी खातून आ बाबा जी कहते चलो वो तो अच्छी गल है यार, ये तो मेरा मतलब है अच्छी गल है, लेकिन ਇਹਦੇ ਨਾਲ ਇਹਦੇ ਜਿਹੜਾ ਬਜ਼ੁਰਗ ਹੋਣਾ ਉਹਦਾ ਕੋਈ ਤਾल्लुक नहीं। वो अपनी जगह ਤੇ ਉਮਰ ਇਹਦੀ अपनी जगह ਤੇ ਬਜ਼ੁਰਗ ਖਾਤੇ। मैं कहा बाबा जी इंतहाई बुजुर्ग। बाबा जी कहते चलो यार इंतहाई वाला लफ्ज़ ਅਸੀਂ वापस ले लेने हाँ, क्योंकि इन्हें अच्छे कलमात किया इमरान खान वास्ते, ऐस करके इंतहाई वापस सिर्फ बुजुर्ग औरत रखो। मैं बाबा जी यार उन्हें हजे भी नाराज हो जाना फिर तुसी देखो ने इमरान खान की तारीफ की सरेआम बह के। बाबा जी कहते यार ਇਹਦਾ ਕੀ पता लगता कल बह के कोई होर काम कर देवे। मैं कि नहीं वो अपनी जुबान से कायम। हाँ उन्हें जनाब वो बिल्कुल इमरान खान की तारीफ की है, नाले उन्हें हल्का जिहा तड़का भी लाया कि इमरान खान कभी नहीं चाहेगा इंतशार जिहड़ा फैलाया है। बाबा जी कहते गल तो ਉਹਦੀ ठीक है। मैं बाबा जी ਅਸੀਂ कित्थे फैलाया इंतशार? बाबा जी कहते नहीं ਉਹਦੀ ਗੱਲ कर रही है ना ਡੀਜੇ ਵਾਲਿਆਂ ਦੀ, ਕਿਉਂਕਿ ਇਹਨਾਂ ਨੇ ਜਿਹੜਾ ਇੰਤਸ਼ਾਰ ਫੈਲਾਇਆ ਪੂਰੇ ਮੁਲਕ ਦੇ ਵਿੱਚ ਇਮਰਾਨ ਖਾਨ ਇਸ ਚੀਜ਼ ਨੂੰ ਪਸੰਦ ਨਹੀਂ ਕਰਦਾ। ਹਾਂ ਵਿੱਚ ਟੱਲੀ ਹਲਕੀ ਜੀ ਮਾਰੀ ਉਹਨੇ ਖੜਕਾਈ ਆ ਕਿ ਇੰਤਸ਼ਾਰ ਵਾਲੇ ਪਾਸੇ ਹੀ ਹੈ ਉਹ ਸਾਰਾ। ਬਈ ਇੰਤਸ਼ਾਰ ਇੱਥੇ ਕਿਤੇ ਜਿਹੜੇ ਫੈਲਾ ਰਿਹਾ ਉਹ ਸਾਨੂੰ ਨਜ਼ਰ ਆ ਰਹੇ, ਟਰੱਕ ਉਹਨਾਂ ਦੇ ਲਾਈਨਾਂ 'ਚ ਲੱਗੇ ਹੋਏ ਉਹ ਫੈਲਾ ਰਹੇ ਆ ਸਾਰੇ ਪਾਕਿਸਤਾਨ 'ਚ ਫੈਲਾਇਆ ਉਹਨਾਂ ਨੇ। ਹਾਂ ਲੇਕਿਨ ਬਾਬਾ ਜੀ ਕਹਿੰਦੇ ਯਾਰ ਚਲੋ ਇਹ ਗੱਲ ਜਿਹੜੀ ਹੈ ਨਾ ਇਹ ਮੈਨੂੰ ਅੱਛੀ ਲੱਗੀ ਆ। मैं कहा बाबा जी ਤੁਹਾਨੂੰ ਤੇ वैसे ही अच्छी लगती है। बाबा जी कहते हाँ मैं तो मैं कहा बाबा जी ਤੁਹਾਨੂੰ ਤੇ कुछ भी चीज़ भी होए चाहती किसी चीज़ 'ਚ हरकत होए ਤੁਸੀਂ ਕਹਿੰਦੇ ਹੋ कि मैं ਇਹਦੇ 'ਚ ਬਰਕਤ ਪਾ ਦੇਣਾ ਕਿਸੇ ਨੂੰ। बाबा जी कहते मेरा भी यही इरादा वा जे लोग कहते हैं फिर मैं तो तैयार पूछ लो जाके। मैं कहा बाबा जी वो है बुजुर्ग लेकिन वो मानती नहीं। बाबा जी कहते मैं मना लाँगा जाके गल कर। हाँ लगी सब